ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋਤ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ ਅਪਡੇਟ ਕੈਲੀਫੋਰਨੀਆ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 10 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਅਨ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮਾਉਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਕਰਨੈਲ ਸਿੰਘ ਰੰਧਾਵਾ ਟਰਲੌਕ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ 8ਵਾਂ ਕਾਂਗਰਸਮੈਨ ਹੋ ਗਿਆ ਪੈਟ ਰਾਇਨ, ਜਿਸ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਪਬਲਿਕਲੀ ਜਿਹੜਾ ਆ ਵੀ ਹੁਣ ਸਟੈਪ ਸਾਈਡ ਹੋ ਜਾਣਾ ਚਾਹੀਦਾ ਹੈਗਾ। ਕਹਿੰਦੇ ਵੀ ਇਹ ਨਹੀਂ ਤਾਂ ਸੁਸਾਈਡਲ ਮਿਸ਼ਨ ਹੈਗਾ ਤੇ ਜਿਹੜਾ ਪ੍ਰੈਜ਼ੀਡੈਂਟ ਟਰੰਪ ਹੋਣੀ ਆ ਉਹ ਅਮਰੀਕਨ ਡੈਮੋਕ੍ਰੇਸੀ ਦੇ ਲਈ ਥ੍ਰੈਟ ਆ ਤੇ ਉਹਨਾਂ ਨੂੰ ਬੀਟ ਕਰਨ ਦੇ ਲਈ ਸਾਨੂੰ ਸਟਰੋਂਗ ਕੈਂਡੀਡੇਟ ਜਿਹੜਾ ਉਹ ਚਾਹੀਦਾ ਹੈਗਾ। ਕਹਿੰਦੇ ਜੋ ਬਾਈਡਨ ਹੋਣੀ ਪੈਟਰੀਅਟ ਪਰ ਹੁਣ ਉਹ ਹਰਾ ਨਹੀਂ ਸਕਦੇ ਪ੍ਰੈਜ਼ੀਡੈਂਟ ਟਰੰਪ ਨੂੰ, ਇਸ ਕਰਕੇ ਆਪਾਂ ਜਿਹੜੀ ਆ ਉਹਨਾਂ ਨੂੰ ਬੇਨਤੀ ਕਰ ਰਹੇ ਹੈਗੇ ਆ। ਇਸ ਤੋਂ ਪਹਿਲਾਂ ਜਿਹੜੇ ਆ ਇੱਕ ਐਕਟਰ ਜਾਰਜ ਮਲੂਨੀ, ਉਹਨਾਂ ਨੇ ਵੀ ਜਿਹੜਾ ਆ ਇੱਕ ਐਡ ਲਾਈ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਹਾਲਾਂਕਿ ਉਹਨਾਂ ਨੇ ਕਿੰਨੇ $1 ਮਿਲੀਅਨ ਪਿਛਲੇ ਦਿਨਾਂ 'ਚ ਇਕੱਠੇ ਕਰਕੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਦਿੱਤੇ ਸੀ ਵੀ ਹੁਣ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਜਿਹੜਾ ਆ ਕੁਇਟ ਕਰ ਦੇਣਾ ਚਾਹੀਦਾ ਹੈਗਾ ਆ। ਨੈਂਸੀ ਪਲੋਸੀ ਨੇ ਗੋਲਮੋਲ ਗੱਲ ਕੀਤੀ ਸੀ, ਆਪਾਂ ਸਵੇਰੇ ਤੁਹਾਡੇ ਨਾਲ ਜਿਹੜੀਆਂ ਉਹ ਖਬਰਾਂ ਆ ਉਹ ਸਾਂਝੀ ਕੀਤੀਆਂ ਸੀ ਜੀ। ਬਿਲਕੁਲ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਸਾਹਮਣੇ ਆ, ਕਾਫੀ ਡਾਵਾਡੋਲ ਜਿਹੜੀ ਸਥਿਤੀ ਰਹਿਣ ਵਾਲੀ ਆ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੇ ਲਈ ਵੀ। ਜਾਰਜ ਕਲੂਨੀ ਤੋਂ ਲੈ ਕੇ ਪਲੋਸੀ ਤੇ ਹੋਰ ਵੱਡੇ ਜਿਹੜੇ ਅਲੀਟਸ, ਡੋਨਰਸ ਤੇ ਲਾਅ ਮੇਕਰਸ, ਉਹ ਹੁਣ ਡੈਮੋਕ੍ਰੇਟਸ ਦੇ ਵਿੱਚ ਇਹ ਤਕਰੀਬਨ ਮੰਨ ਰਹੇ ਆ ਵੀ ਪ੍ਰੈਜ਼ੀਡੈਂਟ ਬਾਈਡਨ ਦੇ ਟਰੰਪ ਹੋਣਾ ਨੂੰ ਹਰਾਉਣ ਦੇ ਜਿਹੜੇ ਚਾਂਸਿਸ ਆ ਉਹ ਕਾਫੀ ਜ਼ਿਆਦਾ ਮੱਧਮ ਜਾਂ ਧੁੰਦਲੇ ਹੁੰਦੇ ਜਾ ਰਹੇ ਨੇ। ਅਗਲੀ ਜਿਹੜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਕਹਿੰਦੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਫਾਸਟ ਫੂਡ ਵਰਕਰਸ ਆ ਉਹ $20 ਪਰ ਆਵਰ ਤਾਂ ਜਿਹੜੇ ਉਹ ਕਮਾ ਰਹੇ ਨੇ, ਪਰ ਫਰੈਂਚਾਈਜ਼ੀਜ਼ ਜਿਹੜੀਆਂ ਇਸ ਨੂੰ ਰਿਸਪੌਂਡ ਕਰ ਰਹੀਆਂ ਆ ਉਹਨਾਂ ਦੇ ਘੰਟੇ ਜਿਹੜੇ ਉਹ ਘਟਾ ਕੇ। ਫੈਮਿਲੀ ਇੱਕ ਦੀ ਜਿਹੜੀ ਆ ਲਾਰੈਂਸ ਚੈਂਗ ਦੀ, ਇਹਨਾਂ ਨੇ ਇਹ ਐਸੋਸੀਏਟ ਪ੍ਰੈਸ ਨੇ ਨਿਊਜ਼ ਰਨ ਕੀਤੀ ਆ, ਰਿਪੋਰਟ ਰਨ ਕੀਤੀ ਆ। ਕਹਿੰਦਾ 7 ਵੈਂਡੀ ਲੋਕੇਸ਼ਨਸ LA ਦੇ ਸਾਊਥ ਦੇ ਵਿੱਚ ਉਹ ਓਨ ਕਰਦੇ ਆ, ਪਰ ਕਹਿੰਦੇ ਵੀ ਆਰਡਰਸ ਲੈਣ ਦੇ ਲਈ ਉਹ ਆਪ ਉੱਥੇ ਮੌਜੂਦ ਸੀਗੇ। ਸੋ ਕਹਿੰਦੇ ਵੀ ਚੈਂਗ ਜਿੱਥੇ ਕਿ ਦਰਜਨਾਂ EMPLOYEES ਆਫਟਰਨੂਨ ਸ਼ਿਫਟ ਦੇ ਵਿੱਚ ਰੱਖਦੇ ਸੀ, ਹੁਣ ਸਿਰਫ ਉੱਥੇ 7 ਜਾਣਿਆਂ ਨੂੰ ਹੀ ਉਹ ਜੌਬ ਦੇ ਉੱਤੇ ਰੱਖ ਰਹੇ ਆ। ਕਹਿੰਦੇ ਵੀ ਉਹਨਾਂ ਦੇ ਲਈ $16 ਤੋਂ $20 ਦਾ ਜੰਪ ਇੱਕ ਬਹੁਤ ਵੱਡਾ ਜੰਪ ਸੀਗਾ, ਜਿਸ ਦੇ ਨਾਲ ਲੇਬਰ ਕਾਸਟ ਦੇ ਵਿੱਚ ਬਹੁਤ ਜ਼ਿਆਦਾ ਇਜ਼ਾਫਾ ਹੋ ਗਿਆ ਆ। ਚੈਂਗ ਇਹ ਉਮੀਦ ਕਰਦੇ ਆ ਵੀ ਬਿਜ਼ਨਸ ਸਮਰਸ ਦੇ ਵਿੱਚ ਟ੍ਰੈਡੀਸ਼ਨਲੀ ਤੇਜ਼ ਜਿਹੜਾ ਉਹ ਹੁੰਦਾ ਆ ਅਤੇ ਲੋਕ ਜਿਹੜੇ ਟਰੈਵਲ ਕਰ ਰਹੇ ਹੁੰਦੇ ਆ, ਫੈਮਲੀਜ਼, ਸਕੂਲਸ, ਉੱਦਾਂ ਸਟੂਡੈਂਟ ਜਿਹੜੇ ਉਹ ਚਲੇ ਵੀ ਜਿਹੜੇ ਉਹ ਜਾਂਦੇ ਆ, ਪਰ ਇਵੈਂਚੁਅਲੀ ਜਿਹੜਾ ਉਹਨਾਂ ਨੂੰ ਬਾਟਮ ਲਾਈਨ ਦੇ ਉੱਤੇ ਅਸਰ ਪੈ ਰਿਹਾ ਹੈਗਾ ਆ। ਪਹਿਲੇ 2 ਮਹੀਨਿਆਂ ਦੇ ਵਿੱਚ ਹੀ ਜਦ 1 ਅਪ੍ਰੈਲ ਨੂੰ ਇਹ ਲਾ ਪਾਸ ਹੋਇਆ ਸੀ, ਇੰਡਸਟਰੀ ਦੇ ਵਿੱਚ ਕਹਿੰਦੇ 8000 ਜੌਬਸ ਜਿਹੜੀਆਂ ਉਹ ਗੇਨ ਹੋਈਆਂ ਆ 2023 ਦੇ ਜਿਹੜੇ ਉਹ ਮੁਕਾਬਲੇ, ਸਾਲ ਪਹਿਲਾਂ ਦੇ ਮੁਕਾਬਲੇ ਆ। ਪਰ ਜੇ ਪਿਛਲੇ ਮਹੀਨਿਆਂ ਦੇ ਵਿੱਚ ਕਹਿੰਦੇ ਨੋਟ ਕਰੀਏ ਤਾਂ ਉਸ ਦੇ ਵਿੱਚ ਜਿਹੜਾ ਲੋਕਾਂ ਨੂੰ ਕਾਫੀ ਲੇ ਆਫਸ ਜਿਹੜਾ ਆ ਉਹ
ਕੀਤਾ ਗਿਆ ਹੈਗਾ ਆ। ਸੋ ਸਰਵਿਸ ਇੰਪਲਾਈਜ਼ ਇੰਟਰਨੈਸ਼ਨਲ ਯੂਨੀਅਨ ਦੇ ਜਿਹੜੇ ਐਗਜ਼ੈਕਟਿਵ ਵਾਈਸ ਪ੍ਰੈਜ਼ੀਡੈਂਟ ਜੋਸਫ ਬ੍ਰਾਇੰਟ, ਜਿਨ੍ਹਾਂ ਨੇ ਪੁਸ਼ ਕੀਤਾ ਸੀ ਇਹ ਰੇਜ਼ ਦੇ ਲਈ, ਉਹ ਕਹਿੰਦੇ ਵੀ ਇੰਡਸਟਰੀ ਨੇ ਇਕੱਲੀਆਂ ਜੌਬਸ ਹੀ ਐਡ ਨਹੀਂ ਕੀਤੀਆਂ, ਬਲਕਿ ਮਲਟੀਪਲ ਫਰੈਂਚਾਈਜ਼ਿਸ ਆ ਉਹ ਹੁਣ ਹਾਇਰ ਵੇਜ ਜਿਹੜੀ ਆ ਉਹ ਪੇ ਕਰ ਰਹੀ ਆ, ਤੇ ਬੈਟਰ ਜੌਬ ਕੈਂਡੀਡੇਟਸ ਆ ਇਸ ਦੇ ਵਿੱਚ ਆ ਰਿਹਾ ਆ, ਜਿਹਦੇ ਨਾਲ ਕਹਿੰਦੇ ਟਰਨ ਉਸ ਦੇ ਵਿੱਚ ਓਵਰਆਲ ਘਟ ਰਿਹਾ ਆ। ਸੋ 16 ਤੋਂ $20 ਦੇ ਜੰਪ ਤੋਂ ਬਾਅਦ ਚ ਕਈ ਜਾਣੇ ਤਨਖਾਹਾਂ ਤਾਂ ਚਲੋ ਵਧੀਆਂ ਆ, ਪਰ ਲੋਕਾਂ ਦੇ ਜਿਹੜੇ ਘੰਟੇ ਆ ਉਹ ਘਟ ਰਹੇ ਨੇ ਜੀ। ਅਗਲੀ ਖਬਰ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇਹ ਕਿਹਾ ਆ ਵੀ ਜਿਹੜੇ ਲਾ ਮੇਕਰਸ ਆ ਉਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਆ ਇੱਕ ਡਰੱਗ ਬਿੱਲ ਨੂੰ ਜਿਹੜਾ ਆ ਕਿਲ ਕਰਨ ਦੇ ਲਈ। ਗਵਰਨਰ ਨੇ ਇਹ ਕਿਹਾ ਆ ਵੀ ਜਿਹੜਾ ਇਹ ਬਿੱਲ ਸੀਗਾ ਇਸ ਨੇ ਟਰੈਂਕ ਬਿੱਲ ਜਾਂ ਜ਼ਾਈਲਾਜ਼ਾਈਨ ਬਿੱਲ ਕਰਕੇ ਜਿਹਨੂੰ ਜਾਣਿਆ ਜਾਂਦਾ ਆ, ਇਹ ਪਾਸ ਨਹੀਂ ਹੋਣ ਦਿੱਤਾ ਹੈਗਾ। ਅਸੈਂਬਲੀ ਪਬਲਿਕ ਸੇਫਟੀ ਕਮੇਟੀ ਦੇ ਚੇਅਰਮੈਨ ਕੈਬਨ ਮੈਕਾਰਟੀ ਜੋ ਸੈਕਰਾਮੈਂਟੋ ਤੋਂ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਉਹ ਇਸ ਬਿੱਲ ਨੂੰ ਫੇਰ ਰੀਸਕੈਜੂਲ ਕਰਨਗੇ। ਜ਼ਾਈਲਾਜ਼ਾਈਨ ਨੂੰ ਇਸ ਦਾ ਨਾਂ ਜਿਹੜਾ ਟ੍ਰਿੰਕ ਕਰਕੇ ਜਾਣਿਆ ਜਾਂਦਾ ਹੈਗਾ ਆ। ਇਹ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਐਨੀਮਲ ਟ੍ਰੈਂਕਲਾਈਜ਼ਰ ਆ, ਤੇ ਜਿਹੜੇ ਕੁਝ ਡਰੱਗ ਯੂਜ਼ਰਸ ਹੈਗੇ ਆ ਉਹ ਇਸ ਨੂੰ ਹੋਰ ਚੀਜ਼ਾਂ ਦੇ ਵਿੱਚ ਮਿਲਾ ਕੇ, ਜਿਹਦੇ ਵਿੱਚ ਫੈਂਟਲਿਨ ਵੀ ਹੁੰਦੀ ਹੈਗੀ ਆ, ਉਸ ਨੂੰ ਯੂਜ਼ ਕਰਦੇ ਹੈਗੇ ਆ, ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਦੱਸਿਆ ਹੈਗਾ। ਤੇ ਕਈ ਲੋਕ ਕਹਿੰਦੇ ਆ ਵੀ ਅਨਨੋਇੰਗਲੀ ਇੰਜੈਸਟ ਕਰ ਲੈਂਦੇ ਹੈਗੇ ਜ਼ਾਈਲਾਜ਼ੀਨ ਨੂੰ, ਤੇ ਇਹ ਜਿਹੜਾ ਰਿਸਕ ਆਫ ਓਵਰਡੋਜ਼ ਹੈਗਾ, ਜਿਹਦੇ ਨਾਲ ਤੁਹਾਨੂੰ ਬਹੁਤ ਸਾਰੀ ਸਕਿਨ ਦੀ ਵੂੰਡਸ ਤੇ ਇਨਫੈਕਸ਼ਨ ਹੋ ਜਾਂਦੀ ਹੈਗੀ ਆ। ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ 2023 ਦੇ ਵਿੱਚ ਜ਼ਾਈਲਾਜ਼ਾਈਨ ਨੂੰ ਇੱਕ ਨਵਾਂ ਤੇ ਇਮਰਜਿੰਗ ਇਸ਼ੂ ਕੈਲੀਫੋਰਨੀਆ ਦੇ ਵਿੱਚ ਦੱਸਿਆ ਸੀਗਾ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਸੈਕਰਾਮੈਂਟੋ ਦੇ ਜਿਹੜਾ ਸਿਟੀ ਅਟਰਨੀ ਆ, ਕਹਿੰਦੇ ਵੀ ਕਥਿਤ ਤੌਰ ਦੇ ਉੱਤੇ ਇਹ ਗੱਲ ਸਾਹਮਣੇ ਆਈ ਆ ਵੀ ਉਹਨਾਂ ਨੇ ਟਾਰਗੇਟ ਸਟੋਰ ਨੂੰ ਜੁਰਮਾਨਾ ਪਾਉਣ ਦੀ ਜਿਹੜੀ ਚੇਤਾਵਨੀ ਧਮਕੀ ਦਿੱਤੀ, ਕਿਉਂਕਿ ਉਹਨਾਂ ਦੇ ਚੋਰੀ ਹੋ ਰਹੀ ਸੀ ਤੇ ਚੋਰੀ ਜਿਹੜੀ ਥੈਫਟ ਕ੍ਰਾਈਮ ਆ ਉਸ ਨੂੰ ਰਿਪੋਰਟ ਕਰ ਰਹੇ ਸੀਗੇ। ਸਟੇਟ ਲਾ ਮੇਕਰਸ ਕਹਿੰਦੇ ਵੀ ਹੁਣ ਉਮੀਦ ਕਰ ਰਹੇ ਆ ਵੀ ਰੀਟੇਲ ਬਿਜ਼ਨੈਸਿਸ ਨੂੰ ਕੋਈ ਪ੍ਰੋਟੈਕਸ਼ਨ ਜਿਹੜੀ ਉਹ ਦਿੱਤੀ ਜਾਵੇ, ਜਿਹੜੀ ਰਿਪੋਰਟ ਥੈਫਟ ਕਰਨ ਦੇ ਲਈ ਵੀ। ਇੱਕ ਤਾਂ ਚੋਰੀ ਉੱਤੋਂ ਸੀਨਾ ਚੋਰੀ, ਜਿਹੜਾ ਅਕਸਰ ਆਪਾਂ ਕਹਾਵਤ ਸੁਣਦੇ ਆ ਵੀ ਇੱਕ ਤਾਂ ਵਿਚਾਰੇ ਆਲਰੇਡੀ ਝੰਬੇ ਆ ਚੋਰੀ ਤੋਂ, ਲੋਕੀ ਚੋਰੀ ਚੱਕ ਕੇ ਜਾ ਰਹੇ ਆ, ਤੇ ਕਹਿੰਦੇ ਵੀ ਹੁਣ ਜੇ ਚੋਰੀ ਰਿਪੋਰਟ ਕਰਨੀ ਆ ਤਾਂ ਸਿਟੀ ਅਟਰਨੀ ਦੇ ਦੁਆਰਾ ਉਹਨਾਂ ਨੂੰ ਹੁਣ ਧਮਕੀਆਂ ਜਿਹੜੀਆਂ ਉਹ ਮਿਲ ਰਹੀਆਂ ਆ। ਪਿਛਲੇ ਦਿਨਾਂ ਦੇ ਵਿੱਚ ਰਿਵਰਸਾਈਡ ਕਾਉਂਟੀ ਦੇ ਜਿਹੜੇ ਸ਼ੈਰਿਫ ਆ ਚੈਡ ਬਿਆਂਕੋ, ਉਹਨਾਂ ਨੇ ਗੱਲ ਕਰਦੇ ਹੋਏ ਕਿਹਾ ਸੀਗਾ, ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਕ੍ਰਾਈਮਸ ਤੇ ਡਰੱਗਸ ਬਿਲਕੁਲ ਨਹੀਂ ਘਟਣਗੇ ਜਿੰਨੀ ਦੇਰ ਤੱਕ ਪ੍ਰੋਪ 47 ਨੂੰ ਵਾਪਸ ਨਹੀਂ ਲਿਆ ਜਾਂਦਾ। ਸੈਕਰਾਮੈਂਟੋ ਬੀ ਨੇ ਇਹ ਜਿਹੜੀ ਸਟੋਰੀ ਦਾ ਖੁਲਾਸਾ ਜਿਹੜਾ ਉਹ ਕੀਤਾ ਆ, ਜਿਸ ਦੇ ਵਿੱਚ ਸੈਕਰਾਮੈਂਟੋ ਦੇ ਸਿਟੀ ਅਟਰਨੀ ਦੇ ਉੱਤੇ ਇਹ ਦੋਸ਼ ਲੱਗ ਰਹੇ ਆ, ਜਿਹੜਾ ਕਿ ਰਿਵਰਸਾਈਡ ਬੁਲੇਵਾਰਡ ਲੈਂਡ ਪਾਰਕ ਦੇ ਵਿੱਚ ਸਥਿਤ ਜਿਹੜਾ ਉਹ ਹੈਗਾ ਆ। ਪੁਲਿਸ ਦੇ ਜਿਹੜੇ ਸਪੋਕਸਪਰਸਨ ਆ ਉਹਨਾਂ ਨੇ ਲੋਕੇਸ਼ਨ ਨੂੰ ਕਨਫਰਮ ਕਰ ਦਿੱਤਾ ਸੀ ਪਬਲੀਕੇਸ਼ਨ ਤੋਂ ਜਿਹੜਾ ਉਹ ਪਹਿਲਾਂ। ਕਹਿੰਦੇ ਵੀ ਜਦ ਉਹਨਾਂ ਨੂੰ ਪਤਾ ਲੱਗਾ ਵੀ ਸਿਟੀ ਦੀ ਵਾਰਨਿੰਗ ਤੇ ਜਿਹੜਾ ਐਕਸ਼ਨ ਹੈਗਾ ਆ ਕ੍ਰਾਸ ਦਾ ਸਟੇਟ, ਤੇ ਸਟੇਟ ਲਾਅ ਮੇਕਰ ਜਿਹੜੇ ਅਮੈਂਡਮੈਂਟ ਲਿਆਉਣ ਦੀ ਕੋਸ਼ਿਸ਼ ਕਰ ਰਹੇ ਰੀਟੇਲ ਥੈਫਟ ਬਿੱਲ ਨੂੰ, ਕਹਿੰਦੇ ਵੀ ਉਸ ਦੇ ਵਿੱਚ ਆਊਟਲਾ ਹੋ ਜਾਣਗੀਆਂ ਅਜਿਹੀਆਂ ਜਿਹੜੇ ਟਾਈਪਸ ਆਫ ਥ੍ਰੈਟ ਟੁਵਰਡਸ ਬਿਜ਼ਨਸ ਅਥਾਰਟੀਜ਼ ਦੇ ਦੁਆਰਾ, ਵੀ ਜਾਨੀ ਕਿ ਸਰਕਾਰੀ ਬੰਦੇ ਜਾਂ ਪੁਲਿਸ ਵਾਲੇ, ਤੇ ਚਾਹੇ ਜਿਹੜੇ ਉਹ ਅਟਰਨੀਜ਼ ਆ, ਉਹ ਤੁਹਾਨੂੰ ਜਿਹੜਾ ਉਹ ਧਮਕੀ ਨਹੀਂ ਦੇ ਸਕਦੇ ਜੇ ਤੁਸੀਂ ਚੋਰੀ ਨੂੰ ਰਿਪੋਰਟ ਕਰਦੇ ਆ, ਕਿਉਂਕਿ ਇਹ ਵੀ ਕਿਤੇ ਨਾ ਕਿਤੇ ਕੰਮ ਕਰਨ ਵਾਲਿਆਂ ਦੇ ਬਿਜ਼ਨਸਿਸ ਦਾ ਇਹ ਵਿਰੋਧ ਰਿਹਾ ਸੀਗਾ ਵੀ ਅਸੀਂ ਸ਼ਿਕਾਇਤਾਂ ਤਾਂ ਕਰਦੇ ਰਹਿੰਦੇ ਆ, ਪਰ ਹੁੰਦਾ ਸਾਡੇ ਨਾਲ ਕੱਖ ਨਹੀਂ ਆ, ਕੋਈ ਵੀ ਸਾਡੀ ਜਿਹੜੀ ਉਹ ਬਾਂਹ ਨਹੀਂ ਫੜਦਾ। ਬੀਤੇ ਦਿਨਾਂ ਦੇ ਵਿੱਚ ਆਪਾਂ ਦੱਸਿਆ ਸੀਗਾ ਵੀ ਕੈਲੀਫੋਰਨੀਆ ਦੇ ਸੈਕਟਰੀ ਆਫ ਸਟੇਟ ਨੇ ਅਨਾਉਂਸ ਕਰਤਾ ਸੀ ਵੀ ਪ੍ਰੋਪ 47 ਨੂੰ ਰਿਫਾਰਮ ਕਰਨ ਵਾਲਾ ਜਿਹੜਾ ਮੈਜਰ ਆ ਉਹ ਇਸ ਸਾਲ ਬੈਲਟ ਦੇ ਉੱਤੇ ਆ ਰਿਹਾ ਆ।
ਅੱਜ ਜਿਹੜੀ ਨਾਟੋ ਦੀ ਸਮਿਟ ਹੋਈ ਹੈਗੀ ਆ ਉਹਦੇ ਵਿੱਚ ਲੀਡਰਸ ਨੇ ਇਹ ਕਿਹਾ ਆ ਵੀ ਯੂਕਰੇਨ ਨੂੰ ਅਸੀਂ ਲੌਂਗ ਟਰਮ ਜਿਹੜੀ ਆ ਉਹ ਪੂਰੀ ਸਪੋਰਟ ਕਰਾਂਗੇ। ਨਾਟੋ ਮੈਂਬਰਸ ਨੇ ਜੁਆਇੰਟ ਡੈਕਲੇਰੇਸ਼ਨ ਵਾਸ਼ਿੰਗਟਨ ਡੀਸੀ ਦੇ ਵਿੱਚ ਜਾਰੀ ਕੀਤਾ ਹੈ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਮਿਲਟਰੀ ਅਲਾਈਅੰਸ ਤੇ ਲੌਂਗ ਟਰਮ ਸਪੋਰਟ ਯੂਕਰੇਨ ਨੂੰ ਜਦੋਂ ਤੱਕ ਰਸ਼ੀਆ ਉੱਥੋਂ ਆਪਣੀ ਇਨਵੇਜਨ ਨਹੀਂ ਠਾਂਦਾ ਹੈਗਾ। ਇਹ ਵੀ ਪਲੈਜ ਕੀਤਾ ਗਿਆ ਆ ਵੀ ਯੂਕਰੇਨ ਇਰਰਿਵਰਸੀਬਲ ਪਾਥ ਟੂ ਫੁੱਲ ਯੂਰੋ ਐਟਲਾਂਟਿਕ ਇੰਟੈਗ੍ਰੇਸ਼ਨ ਦੇ ਵਿੱਚ ਉਹਨੂੰ ਮੈਂਬਰਸ਼ਿਪ ਨਾਟੋ ਦੀ ਮਿਲਣੀ ਚਾਹੀਦੀ ਹੈਗੀ ਆ। ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਨੇ ਡੈਨਮਾਰਕ ਦਾ ਤੇ ਨੀਦਰਲੈਂਡ ਦਾ ਧੰਨਵਾਦ ਕੀਤਾ ਆ, ਕਿਉਂਕਿ ਉਹਨਾਂ ਨੇ US ਮੇਡ F-16 ਕੀਵ ਨੂੰ ਦਿੱਤੇ ਹੈਗੇ ਆ। ਨਾਰਵੇ ਨੇ ਇਹ ਕਿਹਾ ਵੀ ਹੋਰ ਵੀ ਫਾਈਟਰ ਜੈਟਸ ਇਸ ਸਾਲ ਦੇ ਅਖੀਰ ਤੱਕ ਯੂਕਰੇਨ ਨੂੰ ਦੇਵੇਗਾ। US ਦੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਜਿਹੜਾ ਅਲਾਇੰਸ ਹੈ ਨਾਟੋ ਦਾ, ਉਹਨਾਂ ਦੀ ਪ੍ਰਸ਼ੰਸਾ ਕੀਤੀ ਆ। ਉਹਨਾਂ ਨੇ ਇਹ ਕਿਹਾ ਆ ਵੀ ਮੈਂ ਚਾਹੁੰਦਾ ਆ ਵੀ ਰੀਹੈਬਿਲਿਟੇਟ ਹਿਸ ਇਮੇਜ, ਉਹਦਾ ਆਪਣਾ ਵੀ ਜਿਹੜਾ ਇਮੇਜ ਇੱਕ ਤਰ੍ਹਾਂ ਦੇ ਨਾਲ ਤੁਹਾਨੂੰ ਪਤਾ ਹੀ ਆ ਹੁਣ US ਇਲੈਕਸ਼ਨਸ ਨੂੰ ਲੈ ਕੇ, ਤੇ ਦੂਸਰਾ ਜਿਹੜਾ ਪੂਰੀ ਤਰ੍ਹਾਂ ਵੀ ਯੂਕਰੇਨ ਨੂੰ ਅਸੀਂ ਨਹੀਂ ਚਾਹੁੰਦੇ ਵੀ ਯੂਕਰੇਨ ਜੋ ਆ ਉਹ ਇਸ ਯੁੱਧ ਦੇ ਵਿੱਚ ਹਾਰ ਜਾਵੇ। ਦੂਜੇ ਪਾਸੇ ਸਵੇਰੇ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀ ਕਿਸ ਤਰ੍ਹਾਂ ਜਿਹੜਾ ਇੰਡੀਆ ਨੇ ਜਿਹੜਾ ਰਸ਼ੀਆ ਦੇ ਨਾਲ ਪੂਰੀ ਸਪੋਰਟ ਕਰਨ ਦਾ ਜਿਹੜਾ ਵਾਅਦਾ ਕੀਤਾ ਆ, ਤੇ ਉਹਨਾਂ ਨੇ ਮੋਦੀ ਨੇ ਤਾਂ ਜਿਹੜੇ ਰਸ਼ੀਆ ਦੇ ਪੁਟਨ ਹੈਗੇ ਆ ਉਹਨਾਂ ਨੇ ਜੱਫੀਆਂ ਵੀ ਪਾਈਆਂ ਹੈਗੀਆਂ। ਅਗਲੀ ਜਿਹੜੀ ਹਜ਼ਰਤ ਸਿੰਘ ਜੀ ਖਬਰ ਕਰਦੇ ਜਾਈਏ, ਚੋਰੀ ਚਕਾਰੀ ਦਾ ਮਾਮਲਾ ਬਿਲਕੁਲ ਵੀ ਕੈਲੀਫੋਰਨੀਆ ਦੇ ਵਿੱਚ ਨਹੀਂ ਰੁਕ ਰਿਹਾ। ਕੈਲੀਫੋਰਨੀਆ ਦੇ ਵਿੱਚ, ਸਾਊਥਰਨ ਕੈਲੀਫੋਰਨੀਆ ਦੇ ਵਿੱਚ ਇੱਕ ਚੋਰੀ ਕਰਨ ਵਾਲਾ ਜਿਹੜਾ ਗਰੋਹ ਆ ਉਸ ਨੂੰ ਫੜਿਆ ਆ। ਇਹ ਸਾਰੇ ਜਾਣੇ ਧਿਆਨ ਦੇ ਨਾਲ ਸੁਣਿਓ। ਕਹਿੰਦੇ ਵੀ ਅੱਜ ਕੱਲ ਉਹ ਕੰਸਟਰਕਸ਼ਨ ਵਰਕਰ ਜਾਂ PG&E ਵਾਲੇ ਬਣ ਕੇ ਤੁਹਾਡੇ ਘਰਾਂ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ। ਕਹਿੰਦੇ ਵੀ ਖਾਸ ਕਰਕੇ ਮਹਿੰਗੇ ਜਿੱਥੇ ਇਲਾਕੇ ਅਪਸਕੇਲ ਨੇਬਰਹੁੱਡਸ ਆ ਉੱਥੇ ਇਹ ਟਾਰਗੇਟ ਕਰ ਰਹੇ ਆ ਬਰਗਲਰੀਜ਼ ਦੇ ਲਈ, ਚੋਰੀ ਚਕਾਰੀ ਦੇ ਵਿੱਚ। 3 ਜਾਣਿਆਂ ਨੂੰ LAPD ਨੇ ਗ੍ਰਿਫਤਾਰ ਕੀਤਾ ਹੈ। ਰੋਡਰਿਕ ਡੈਨਿਸ 39 ਸਾਲਾ LA ਤੋਂ, ਓਨਟਾਰੀਓ ਤੋਂ ਮਾਈਕਲ ਮਿਚਲ 21 ਸਾਲਾ, ਮੁਨਿਆ ਜੋਨਸ 21 ਸਾਲਾ LA ਤੋਂ। ਰਿਫਲੈਕਟਰ ਵੈਸਟ ਕਰੂ ਕਹਿੰਦੇ ਵੀ ਇਹਨਾਂ ਨੂੰ ਇਹ ਪਾ ਕੇ ਰੱਖਦੇ ਆ ਆਲ ਦਾ ਟਾਈਮ ਤਾਂ ਜੋ ਇਦਾਂ ਲੱਗੇ ਵੀ ਉਹ ਕੰਸਟਰਕਸ਼ਨ ਵਰਕਰ ਨੇ। ਕਹਿੰਦੇ ਵੀ ਮਾਰਚ ਤੋਂ ਜੂਨ ਮਹੀਨੇ ਦੇ ਵਿੱਚ ਇਹਨਾਂ ਨੇ ਵੈਸਟ ਹਾਲੀਵੁੱਡ, ਵੈਸਟ ਲਾਸ ਐਂਜਲਸ ਤੇ ਸਟੂਡੀਓ ਸਿਟੀ ਦੇ ਜਿਹੜੇ ਕਿ ਮਹਿੰਗੇ ਨੇਬਰਹੁੱਡ ਆ ਉੱਥੇ ਚੋਰੀਆਂ ਕੀਤੀਆਂ ਆ। ਕਹਿੰਦੇ ਵੀ ਅਕਸਰ ਹੀ ਘਰੇ ਆ ਕੇ ਦਰਵਾਜ਼ਾ ਖੜਕਾਉਂਦੇ ਨੇ ਫਰੰਟ ਡੋਰ ਦੇ ਉੱਤੇ। ਜੇ ਘਰ ਉਹਨਾਂ ਨੂੰ ਖਾਲੀ ਜਿਹੜਾ ਉਹ ਲੱਗਦਾ ਆ ਤੇ ਬਾਕੀ ਉਹਨਾਂ ਦੇ ਸਾਥੀ ਫਿਰ ਦਰਵਾਜ਼ੇ ਭੰਨ ਕੇ ਅੰਦਰ ਦਾਖਲ ਹੋ ਕੇ ਤੇ ਫਿਰ ਚੋਰੀ ਚਕਾਰੀ ਕਰਕੇ ਲੈ ਜਾਂਦੇ ਨੇ। ਹੁਣ ਤੱਕ ਕਹਿੰਦੇ ਵੀ ਇਹਨਾਂ ਦੇ ਉੱਤੇ 30 ਚੋਰੀਆਂ ਜਿਹੜੀਆਂ ਆ 30 ਵੱਖ-ਵੱਖ ਘਰਾਂ ਦੇ ਵਿੱਚ ਇਹਨਾਂ ਦੀ ਚੋਰੀਆਂ ਦੇ ਉੱਤੇ ਇਲਜ਼ਾਮ ਜਿਹੜੇ ਉਹ ਲੱਗ ਰਹੇ ਆ। ਸੋ ਕਈ ਮਹੀਨਿਆਂ ਤੋਂ ਇਹ ਇਸੇ ਤਰੀਕੇ ਦੇ ਨਾਲ ਚੋਰੀਆਂ ਜਿਹੜੀਆਂ ਉਹ ਕਰ ਰਹੇ ਸੀਗੇ। ਤੇ ਆਪਾਂ ਬੀਤੇ ਦਿਨਾਂ ਦੇ ਵਿੱਚ ਕੱਲ ਪਰਸੋਂ ਹੀ ਖਬਰ ਕੀਤੀ ਸੀ ਵੀ ਘਰੇ ਕੋਈ ਆਇਆ ਸੀ ਤੇ ਅਗਲੇ ਨੇ ਵੀ ਫਿਰ ਅੱਗੋਂ ਜਿਹੜੀ ਉਹ ਗੋਲੀ ਜਿਹੜੀ ਉਹ ਚਲਾਈ ਸੀ। ਗੋਲੀਆਂ ਦੋਨੋਂ ਤਰਫੋਂ ਜਿਹੜੀਆਂ ਚੱਲੀਆਂ ਸੀ। ਹਾਲਾਤ ਇਦਾਂ ਦੇ ਉਹ ਨਾ ਬਣ ਜਾਣ। ਕਈ ਵਾਰੀ ਆਪਾਂ ਮਹਿੰਗੇ ਨੇਬਰਹੁੱਡ ਦੇ ਵਿੱਚ ਰਹਿੰਦੇ ਹੋਏ ਉਹ ਸੋਚਦੇ ਹਾਂ ਵੀ ਇੱਥੇ ਨਹੀਂ ਇਹ ਆਉਣਗੇ, ਪਰ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਛਲ ਕਪਟ ਕਰਕੇ ਲੋਕਾਂ ਨੂੰ ਧੋਖੇ ਦੇ ਵਿੱਚ ਲੈ ਕੇ ਇਦਾਂ ਦਾ ਕੰਮ ਕਰ ਰਹੇ। ਇਹ ਨਵੀਂ ਤਾਂ ਨਹੀਂ ਕੋਈ ਚੀਜ਼, ਇਹ ਕਰ ਤਾਂ ਰਹੇ ਆ, ਪਰ ਸਾਡਾ ਮਕਸਦ ਆ ਵੀ ਤੁਹਾਨੂੰ ਇਤਲਾਹ ਦਿੱਤੀ ਜਾਵੇ, ਤੁਸੀਂ ਸੁਚੇਤ ਰਹੋ, ਸਤਰਕ ਰਹੋ, ਤਾਂ ਜੋ ਐਵੇਂ ਅਣਜਾਣ ਬੰਦਿਆਂ ਦੇ ਲਈ ਦਰਵਾਜ਼ੇ ਜਿਹੜੇ ਆ ਉਹ ਨਾ ਖੋਲੋ। ਅਗਲੀ ਖਬਰ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਕੁਝ ਦਿਨ ਪਹਿਲਾਂ ਇੱਕ ਰੈਕਲੈਸ ਡਰਾਈਵਰ ਜੋ ਆ ਉਹ ਪੁਲਿਸ ਨੇ ਅਰੈਸਟ ਕੀਤਾ, ਜੋ 160 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਕਾਰ ਚਲਾ ਰਿਹਾ ਸੀਗਾ। ਫ੍ਰਿਜ਼ਨੋ ਕਾਉਂਟੀ ਦੇ ਸ਼ੈਰਿਫ ਨੇ ਦੱਸਿਆ ਵੀ ਜੂਨ 22 ਨੂੰ ਸ਼ਨੀਚਰਵਾਰ ਨੂੰ ਇਹ ਚੇਜ਼ ਸਟਾਰਟ ਹੋਇਆ ਸੀ ਹਾਈਵੇ 180 ਤੇ ਮਕਾਲ ਦੇ ਉੱਤੇ, ਤੇ ਸ਼ੈਵੀ ਕਮੈਰੋ ਕਾਰ ਉਹ ਡਰਾਈਵ ਕਰ ਰਿਹਾ ਸੀ। 12 ਮੀਲ ਤੱਕ CHP ਨੇ ਉਸ ਨੂੰ ਜਿਹੜਾ ਟਰੈਕ ਕੀਤਾ ਤੇ ਉਸ ਤੋਂ ਬਾਅਦ ਉਹ ਕਾਰ ਛੱਡ ਕੇ ਉੱਥੋਂ ਭੱਜ ਗਿਆ ਤੇ ਕਾਫੀ ਕਾਰਾਂ ਵੀ ਉਸਨੇ ਭੰਨੀਆਂ। ਲੱਕਲੀ ਕਹਿੰਦੇ ਵੀ ਕਿਸੇ ਦੇ ਸੱਟ ਚੋਟ ਨਹੀਂ ਆਈ। 20 ਸਾਲਾਂ ਦਾ ਐਰਨ ਕੰਪੋਸ ਫ੍ਰਿਜ਼ਨੋ ਦਾ, ਉਸ ਨੂੰ ਫਿਰ ਬਾਅਦ ਦੇ ਵਿੱਚ ਪੁਲਿਸ ਨੇ ਅਰੈਸਟ ਵੀ ਕਰ ਲਿਆ, ਰੈਕਲੈਸ ਡਰਾਈਵਿੰਗ ਤੇ ਇਵੇਡਿੰਗ ਦਾ ਪੁਲਿਸ। ਹੁਣ ਅਥਾਰਟੀਜ਼ ਇਹ ਕਹਿ ਰਹੇ ਆ ਵੀ ਉਹਦਾ ਜਿਹੜਾ ਲਾਇਸੈਂਸ ਆ ਉਹ ਇਮੀਡੀਏਟਲੀ ਰਿਵੋਕ ਕਰ ਲਿਆ ਗਿਆ ਹੈਗਾ। ਇੱਕ ਹੋਰ ਦੇਸੀ ਸੁਨਿਆਰਾ ਜਿਹੜਾ ਉਹ ਲੁੱਟਿਆ ਗਿਆ ਆ। ਇਹ ਇਸ ਵਾਰ ਬਰਕਲੇ ਤੋਂ ਖਬਰ ਆ ਰਹੀ ਆ। ਬਰਕਲੇ ਦੇ ਵਿੱਚ ਜਿਊਲਰੀ ਸਟੋਰ ਦੇ ਵਿੱਚੋਂ ਕਹਿੰਦੇ ਘੱਟੋ ਘੱਟ $5 ਲੱਖ ਦੀ ਚੋਰੀ ਕਰਕੇ ਇਹ ਫਰਾਰ ਹੋਏ ਨੇ। ਬੰਬੇ ਜਿਊਲਰੀ ਕੰਪਨੀ ਜਿਹੜੀ ਕਿ ਯੂਨੀਵਰਸਿਟੀ ਤੇ ਸੈਨ ਪਾਬਲੋ ਐਵਨਿਊ ਤੇ ਆ, ਇਹ ਬੀਤੇ ਸ਼ਨੀਚਰਵਾਰ 2 ਵਜੇ ਇਹ ਚੋਰੀ ਉੱਥੇ
ਵਾਪਰੀ ਹੈਗੀ ਆ। ਸੋ ਕਹਿੰਦੇ ਵੀ ਇਸ ਤੋਂ ਪਹਿਲਾਂ ਭਿੰਡੀ ਜੁਐਲਰਸ, PNG ਜੁਐਲਰਸ ਜਿਹੜੇ ਦੇਸੀ ਜੁਐਲਰਸ ਆ ਕਹਿ ਸਕਦੇ ਹਾਂ ਵੀ ਉਹਨਾਂ ਦੇ ਉੱਤੇ ਇਹ ਚੋਰੀਆਂ ਵਾਪਰੀਆਂ ਆ। ਇਸ ਵਾਰ ਫਿਰ ਉਸੇ ਤਰੀਕੇ ਦੇ ਨਾਲ ਕਹਿੰਦੇ ਵੀ ਅਜੇ ਉਹਨਾਂ ਦੇ ਆਊਟਰ ਸਿਕਿਉਰਿਟੀ ਡੋਰ ਆ, ਬਜ਼ਰ ਆ, ਇੰਪਲੋਈ ਕਿਸੇ ਨੂੰ ਜਾਣ ਨਹੀਂ ਦਿੰਦੇ। ਜੇ ਕਿਸੇ ਦੇ ਹੁੱਡੀ ਹੋਵੇ, ਕਹਿੰਦੇ ਵੀ ਉਹਨੇ ਹੁੱਡੀ ਲਾਈ, ਉਹ ਅੰਦਰ ਵੜੇ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਜਾਣਾ ਡੋਰ ਖੋਲੀ ਰੱਖਿਆ, 6 ਜਾਣੇ ਅੰਦਰ ਵੜੇ, ਉਹਨਾਂ ਨੇ ਹੁੱਡ ਪਾਈਆਂ ਹੋਈਆਂ ਸੀ, ਮਾਸਕ ਬੰਨੇ ਹੋਏ ਸੀ, ਅੰਦਰ ਵੜੇ, ਗਨਜ਼ ਤੇ ਉਹਨਾਂ ਦੇ ਕੋਲ ਉਸੇ ਤਰੀਕੇ ਨਾਲ ਥੌੜੇ ਸੀਗੇ, ਵਿੰਡੋ ਤੋੜੀਆਂ ਸਿਕਿਉਰਿਟੀ ਏਰੀਏ ਦੇ ਵਿੱਚ। ਬਾਅਦ ਦੇ ਵਿੱਚ ਕਹਿੰਦੇ ਵੀ ਡੋਰ ਭੰਨ ਕੇ ਉਹ ਜਾਂਦੇ ਰਹੇ। ਸੋ ਕਹਿੰਦੇ ਵੀ 1 ਮਿੰਟ ਦੇ ਵਿੱਚ $5 ਲੱਖ ਦਾ ਬੰਬੇ ਜਿਹੜਾ ਜਿਊਲਰਸ ਹੈਗੇ ਆ ਕੰਪਨੀ ਬਰਕਲੇ ਦੇ ਵਿੱਚ ਜੋ ਯੂਨੀਵਰਸਿਟੀ ਤੇ ਸੈਨ ਪਾਬਲੋ ਤੇ ਆ, ਉੱਥੇ ਇੱਕ ਵਾਰੀ ਫਿਰ ਚੋਰੀ ਕਰਕੇ ਜਿਹੜੇ ਉਹ ਲੈ ਗਏ ਆ। ਕਹਿੰਦੇ ਵੀ ਉਹ ਬਲੈਕ ਹੋਂਡਾ ਸਿਵਿਕ ਤੇ ਗ੍ਰੇ ਡੌਜ ਚਾਰਜਰ ਦੇ ਵਿੱਚ ਸਵਾਰ ਸੀਗੇ ਤੇ ਉਸ ਦੇ ਉੱਤੇ ਫਰਾਰ ਹੋ ਗਏ ਆ। ਸੋ ਜਿੰਨੇ ਵੀ ਭਾਈ ਸਾਡੇ ਦੇਸੀ ਜਾਂ ਪੰਜਾਬੀ ਆ ਜਾਂ ਇੰਡੀਅਨ ਮੂਲ ਵਾਲੇ ਜਿਊਲਰੀ ਸਟੋਰਸ ਵਾਲੇ ਆ, ਬਾਕੀ ਵੀ ਜਿਹੜੇ ਸਟੋਰਾਂ ਵਾਲੇ ਆ, ਬਹੁਤ ਜ਼ਿਆਦਾ ਅਲਰਟ ਰਹੋ। ਅਜੇ ਇਹਨਾਂ ਦੇ ਦੇਖੋ ਬਹੁਤ ਸਾਰੇ ਥਾਵਾਂ ਦੇ ਉੱਤੇ ਡਬਲ ਸਿਕਿਉਰਿਟੀ ਗੇਟ ਹੁੰਦੇ, ਪਰ ਫਿਰ ਵੀ ਉਸ ਦੇ ਬਾਵਜੂਦ ਇਹਨਾਂ ਨੂੰ ਕੋਈ ਡਰ ਨਹੀਂ, ਕੋਈ ਭੈ ਨਹੀਂ, ਕੋਈ ਖੌਫ ਨਹੀਂ ਆ। ਆਹ ਕੁਛ ਜਿਹੜਾ ਉੱਥੇ ਚੱਲ ਰਿਹਾ ਦਿਨ ਦਿਹਾੜੇ ਜਾਂ ਚਾਹੇ ਰਾਤ ਨੂੰ ਆ, ਇਹ ਚਿੱਟੇ ਦਿਨ ਇਦਾਂ ਦੀਆਂ ਜਿਹੜੀਆਂ ਚੋਰੀ ਚਕਾਰੀਆਂ ਜਿਹੜੀਆਂ ਲੁੱਟਾਂ ਖੋਹਾਂ ਨੂੰ ਅੰਜਾਮ ਦੇ ਰਹੇ ਆ। ਇਹ ਆਪਾਂ ਅਮਰੀਕਾ ਦੀਆਂ ਗੱਲਾਂ ਕਰ ਰਹੇ ਹਾਂ, ਕੈਲੀਫੋਰਨੀਆ ਦੀਆਂ ਗੱਲਾਂ ਕਰ ਰਹੇ ਹਾਂ। ਇਹ ਕੋਈ ਥਰਡ ਵਰਲਡ ਕੰਟਰੀ ਦੀ ਗੱਲ ਨਹੀਂ ਹੋ ਰਹੀ ਵੀ ਨਿੱਤ ਆਏ ਦਿਨ ਜਿਹੜੇ ਉੱਥੇ ਜਿਊਲਰੀ ਸਟੋਰਾਂ ਨੂੰ ਜਿਹੜੇ ਭੰਨ ਤੋੜ ਕਰਕੇ ਜਿਹੜੇ ਲਈ ਜਾਣ। ਇਲੈਕਸ਼ਨਾਂ ਦੇ ਵਿੱਚ ਭਾਈ ਕੰਨ ਖਿੱਚੋ ਸਾਰੇ ਪੋਲੀਟੀਸ਼ੀਅਨਾਂ ਦੇ ਵੀ ਤੁਸੀਂ ਕਰ ਕੀ ਰਹੇ ਆ, ਇੰਨਾ ਜ਼ਿਆਦਾ ਕ੍ਰਾਈਮ ਕਿਉਂ ਵੱਧਦਾ ਜਾ ਰਿਹਾ ਹੈ। ਅਗਲੀ ਖਬਰ ਵੱਲ ਚਲੀਏ। ਸੈਨ ਫਰਾਂਸਿਸਕੋ ਚੋਂ ਲਗਭਗ ਕਹਿੰਦੇ ਵੀ ਵੱਡੀ ਗਿਣਤੀ ਦੇ ਵਿੱਚ ਜੋ ਗਰੋਸਰੀ ਸਟੋਰ ਆ ਮੂਵ ਹੋ ਗਏ ਹੈਗੇ ਆ ਜਾਂ ਕਲੋਜ਼ ਹੋ ਗਏ ਹੈਗੇ ਆ। ਹੁਣ ਕਈ ਜਿਹੜੇ ਹਾਈ ਐਂਡ ਏਰੀਆਜ਼ ਆ ਸੈਨ ਫਰਾਂਸਿਸਕੋ ਦੇ, ਉੱਥੇ ਦੇ ਲੋਕਾਂ ਨੂੰ ਗਰੋਸਰੀ ਲੈਣ ਦੇ ਲਈ ਬਰਕਰੇ ਆਉਣਾ ਪੈਂਦਾ ਆ। ਇਹ ਹੁਣ ਹਿਸਾਬ ਲਾ ਲਓ ਵੀ ਜਿਹੜੀ ਸਿਚੁਏਸ਼ਨ ਕੀ ਬਣੀ ਹੈਗੀ ਆ। ਪੀਅਰ 13 ਦੇ ਕੋਲ ਇੱਕੋ ਹੀ ਇੱਕ ਜਿਹੜਾ ਗਰੋਸਰੀ ਦਾ ਵੱਡਾ ਸਟੋਰ ਸਪਰਾਊਟਸ ਰਹਿ ਗਿਆ ਆ, ਤੇ ਉੱਥੇ ਵੀ ਉਹਨਾਂ ਨੇ ਸਿਕਿਉਰਿਟੀ ਪੂਰੀ ਲਾਈ ਹੁੰਦੀ ਆ ਤੇ ਉਹਦਾ ਵੀ ਟਾਈਮ ਬੜੇ ਲਿਮਟਿਡ ਕਰ ਦਿੱਤੇ ਆ। ਕੈਲੀਫੋਰਨੀਆ ਦੇ ਵਿੱਚ ਕਰੋਗਰ ਤੇ ਐਲਵਰਟਸਨ ਨੇ ਵੀ ਕਿਹਾ ਵੀ ਉਹ 63 ਗਰੋਸਰੀ ਸਟੋਰ ਮਰਜ ਹੋਣ ਕਰਕੇ ਜਿਹੜੇ ਵੇਚਣ ਜਾ ਰਹੇ ਹੈਗੇ ਆ। ਬਲੂਮਬਰਗ ਦੇ ਮੁਤਾਬਕ ਕਰੋਗਰ ਦੇ CEO ਨੇ ਆਪਣੇ EMPLOYEES ਨੂੰ ਮੈਮੋ ਭੇਜਿਆ ਹੈਗਾ, ਜਿਹਦੇ ਵਿੱਚ ਉਹ ਕਹਿੰਦੇ ਆ ਵੀ ਅਸੀਂ 63 ਲੋਕੇਸ਼ਨਸ ਬੰਦ ਕਰਨ ਜਾ ਰਹੇ ਆ ਤੇ ਕੁਝ EMPLOYEEਆਂ ਨੂੰ ਬਾਕੀ ਦੀਆਂ ਜਿਹੜੀਆਂ ਲੋਕੇਸ਼ਨ ਆ ਉੱਥੇ ਜਿਹੜਾ ਸੈਟਅਪ ਕੀਤਾ ਜਾਊਗਾ। ਬਹੁਤ ਸਾਰੀਆਂ ਜਿਹੜੀਆਂ ਲੋਕੇਸ਼ਨਸ ਆ ਉਹ ਸਦਰਨ ਕੈਲੀਫੋਰਨੀਆ ਦੇ ਵਿੱਚ ਆ। ਜੀ, ਖਬਰਾਂ ਦਾ ਸਮਾਂ ਜਿਹੜਾ ਹਰਜੋਤ ਸਿੰਘ ਜੀ ਸਮਾਪਤ ਹੈਗਾ ਆ, ਤੇ ਜਾਂਦੇ ਜਾਂਦੇ ਤੁਹਾਨੂੰ ਮਾਰਕੀਟ ਦਾ ਹਾਲ ਦੱਸਦੇ ਜਾਈਏ ਤੇ ਨਾਲ ਇਹ ਵੀ ਦੱਸਦੇ ਜਾਈਏ। ਉਸ ਤੋਂ ਪਹਿਲਾਂ ਸੁਖਪ੍ਰੀਤ ਸਿੰਘ ਆਰਟਿਸਟ ਹੋਣਾ ਦੀ ਜਿਹੜੀ ਐਗਜ਼ੀਬਿਸ਼ਨ ਆ ਉਹ ਫੁੱਲ ਫਲੈਜ ਇਸ ਟਾਈਮ ਚੱਲ ਰਹੀ ਆ। ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਦੇ ਜਿਹੜਾ ਐਗਜ਼ੀਬਿਸ਼ਨ ਹਾਲ ਆ, ਕਲਾ ਪ੍ਰਦਰਸ਼ਨੀ ਜਿਹੜੀ ਉਹ ਚੱਲ ਰਹੀ ਆ ਤੇ ਉਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਪੇਂਟਿੰਗਸ ਧਾਰਮਿਕ, ਸੱਭਿਆਚਾਰਕ ਤੇ ਜਿਹੜੀਆਂ ਨੇਚਰ ਦੇ ਨਾਲ, ਕੁਦਰਤ ਦੇ ਨਾਲ ਜੁੜੀਆਂ ਹੋਈਆਂ, ਉਸ ਦੀ ਕਲਾ ਨੁਮਾਇਸ਼ ਜਿਹੜੀ ਇਸ ਟਾਈਮ ਹੋ ਰਹੀ ਆ। ਤੁਸੀਂ ਆ ਕੇ ਜ਼ਰੂਰ ਦੇਖੋ। ਬੱਚਿਆਂ ਦਾ ਜਿਹੜਾ ਆਰਟ ਕੈਂਪ ਆ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ, ਸਫਲਤਾ ਦੇ ਨਾਲ ਉਹ ਚੱਲ ਰਿਹਾ। ਬਹੁਤ ਹੀ ਉਤਸ਼ਾਹ ਦੇ ਵਿੱਚ ਨਵੀਆਂ ਚੀਜ਼ਾਂ ਜਿਹੜੀਆਂ ਬੱਚੇ ਉਹ ਬਣਾਉਣਾ ਸਿੱਖ ਰਹੇ ਆ ਤੇ ਬਣਾ ਕੇ ਜਿਹੜਾ ਉਹ ਬਹੁਤ ਖੁਸ਼ੀ ਜਿਹੜੀ ਉਹ ਮਹਿਸੂਸ ਕਰਦੇ ਨੇ। ਤੇ ਤੁਸੀਂ ਵੀ ਜੇ ਆਰਟ ਕੈਂਪ ਨੂੰ ਦੇਖਣਾ ਚਾਹੁੰਦੇ ਆ ਜਾਂ ਆਰਟ ਜਿਹੜੀ ਐਗਜ਼ੀਬਿਸ਼ਨ ਆ, ਕਲਾ ਪ੍ਰਦਰਸ਼ਨੀ ਆ, ਉਸ ਨੂੰ ਦੇਖਣਾ ਚਾਹੁੰਦੇ ਆ ਤਾਂ ਸੁਖਪ੍ਰੀਤ ਸਿੰਘ ਹੋਣਾ ਦੁਆਰਾ ਇਸ ਕਲਾ ਪ੍ਰਦਰਸ਼ਨੀ ਨੂੰ ਜ਼ਰੂਰ ਦੇਖੋ। ਇਹ ਆਪਣੇ ਇੱਥੇ ਇਸ ਵੀਕਐਂਡ ਤੱਕ ਜਿਹੜੀ ਉਹ ਲੱਗੀ ਰਹੇਗੀ ਤੇ ਤੁਸੀਂ ਆ ਸਕਦੇ ਆ 9 ਵਜੇ ਤੋਂ ਲੈ ਕੇ ਤੇ ਜਿਹੜਾ ਜੀ ਸ਼ਾਮ ਦੇ 6 ਵਜੇ ਤੱਕ, 7 ਵਜੇ ਤੱਕ ਵੀ। ਐਡਰੈਸ ਹੈਗਾ 2125 ਨਾਰਥ ਬਾਰਟਨ ਐਵੀਨਿਊ, 2125 ਨਾਰਥ ਬਾਰਟਨ ਐਵੀਨਿਊ ਦੇ ਉੱਤੇ। ਤੇ ਹੁਣ ਜਾਂਦੇ ਜਾਂਦੇ ਮਾਰਕੀਟ ਦਾ ਹਾਲ ਦੱਸਦੇ ਜਾਈਏ। ਅੱਜ ਜਿਨ੍ਹਾਂ ਨੇ ਇਨਵੈਸਟ ਕੀਤੀ ਆ, ਚੰਗੀ ਲੱਗਦਾ ਚਾਂਦੀ ਰਹੀ ਹੋਣੀ ਆ। ਡਾਓ ਜੋਨ 400 ਤੇ 29 ਪੁਆਇੰਟ ਵੱਧ ਕੇ 39,721 ਤੇ ਬੰਦ ਹੋਇਆ। S&P 57 ਪੁਆਇੰਟ ਵੱਧ ਕੇ 5634 ਤੇ ਨੈਸਡੈਕ ਜਿਹੜਾ ਆ ਉਹ 218 ਪੁਆਇੰਟ ਵੱਧ ਕੇ 18,647 ਤੇ ਬੰਦ ਹੋਇਆ। ਤਿੰਨੇ ਹੀ ਜਿਹੜੇ ਇਹ ਬਾਜ਼ਾਰ ਆ ਉਹ 1% ਤੋਂ ਵੱਧ ਇਹਨਾਂ 'ਚ ਇਜ਼ਾਫਾ ਹੋਇਆ। ਉਧਰ 10 ਈਅਰ ਯੀਲਡ 4.29% ਦੇ ਉੱਤੇ ਰਹੀ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 47,596 ਤੇ ਇਥੀਰੀਅਮ $3100 ਦੇ ਬਰਾਬਰ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ 83 ਰੁਪਏ
ਤੇ 48 ਪੈਸੇ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 46 ਪੈਸੇ, ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ 1 ਡਾਲਰ ਤੇ 36 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਸਾਡੇ ਦੋਨਾਂ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ।